ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੁਛ ਕੁ ਜੇ ਆਪਾਂ ਕਰੋਨਾ ਦੀ ਗੱਲਬਾਤ ਕਰਦੇ ਜਾਈਏ, ਨੋਵਕ ਡੋਕੋਵਿਕ ਉਸ ਨੂੰ ਵਾਪਸ ਆਸਟ੍ਰੇਲੀਆ ਤੋਂ ਭੇਜ ਦਿੱਤਾ ਗਿਆ, ਡਿਪੋਰਟ ਕਰ ਦਿੱਤਾ ਗਿਆ, ਜਿਹੜਾ ਕਿ ਹੁਣ ਬੈਲਗਰੇਡ 'ਚ ਪਹੁੰਚ ਗਿਆ ਆ। ਬੀਜਿੰਗ ਵਿੰਟਰ ਓਲੰਪਿਕਸ ਦੇ ਵਿੱਚ ਚਾਈਨਾ 'ਚ ਉਹ ਕਹਿੰਦੇ ਵੀ ਅਸੀਂ ਹੁਣ ਪਬਲਿਕ ਨੂੰ ਕਿਸੇ ਨੂੰ ਟਿਕਟ ਨਹੀਂ ਦੇਵਾਂਗੇ, ਕਰੋਨਾ ਵਾਇਰਸ ਹੋਣ ਕਰਕੇ ਇੰਨਾ ਜ਼ਿਆਦਾ ਵੱਧ ਰਿਹਾ ਆ। ਸੋ ਉਹਨਾਂ ਨੇ ਚਾਈਨਾ ਦੀ ਕੈਪੀਟਲ ਦੇ ਵਿੱਚ ਵੀ ਪਹਿਲਾ ਕੇਸ ਰਿਪੋਰਟ ਹੋਇਆ ਓਮੀਕਰੋਨ ਵੇਰੀਐਂਟ ਦਾ। ਇੰਡੀਆ ਨੇ ਸਾਰੀਆਂ ਜਿਹੜੀਆਂ ਪੋਲੀਟੀਕਲ ਐਕਟੀਵਿਟੀਜ਼ ਆ, ਉਹ ਇਲੈਕਸ਼ਨ ਤੋਂ ਪਹਿਲਾਂ ਉਹ ਬੰਦ ਕਰ ਦਿੱਤੀਆਂ, ਕਿਉਂਕਿ 2.5 ਲੱਖ ਦੇ ਕਰੀਬ ਹਰ ਰੋਜ਼ ਕਰੋਨਾ ਵਾਇਰਸ ਦੇ ਕੇਸ ਆ ਰਹੇ ਹੈਗੇ ਆ। ਜੀ, ਬਿਲਕੁਲ, ਚੀਨ ਨੇ ਤਾਂ ਇੱਕ ਕੇਸ ਹਰਜੋਤ ਸਿੰਘ ਜੀ, ਇੱਕ ਕਹਿੰਦੇ ਵੀ ਬਿਲਡਿੰਗ ਦੇ ਵਿੱਚ ਆਇਆ ਸੀ, ਸਾਰੇ ਦੇ ਸਾਰੇ ਹੀ ਲੋਕਾਂ ਨੂੰ ਜਿਹੜੇ-ਜਿਹੜੇ ਉਹ ਕਮਰਿਆਂ ਦੇ ਵਿੱਚ ਕੰਮ ਕਰ ਰਹੇ ਸੀ, ਉੱਥੇ ਹੀ ਤਾੜ ਕੇ ਬੰਦ ਕਰ ਦਿੱਤਾ। ਸੋ ਉੱਥੇ ਦਾ ਇਹ ਬਹੁਤ ਹੀ ਜ਼ਿਆਦਾ ਸਖਤੀ ਜਿਹੜੀ ਉਹ ਰੱਖੀ ਜਾ ਰਹੀ ਹੈਗੀ ਆ। ਕੇਸ ਲਗਾਤਾਰ ਵੱਧ ਰਹੇ ਹੈਗੇ ਆ, ਪਰ ਹੁਣ ਬਹੁਤ ਸਾਰੇ ਜਿਹੜੇ ਮਾਡਲਸ ਆ ਰਹੇ ਆ, ਨਵੇਂ ਕੇਸਾਂ ਦੇ ਬਾਬਤ, ਅੰਕੜਿਆਂ ਦੇ ਬਾਬਤ, ਉਹਨਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ, ਆਪਾਂ ਜੇ ਅਮਰੀਕਾ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਹੁਣ ਹੌਲੀ-ਹੌਲੀ ਇਹ ਅੰਕੜੇ ਜਿਹੜੇ ਆ ਥੱਲੇ ਵੱਲ ਨੂੰ ਜਾਣੇ ਸ਼ੁਰੂ ਹੋਣਗੇ। ਇਸ ਵੀਕ ਦੇ ਵਿੱਚ ਮੋਸਟ ਪ੍ਰੋਬਬਲੀ ਪੀਕ ਜਿਹੜੀ ਉਹ ਆਊਗੀ ਤੇ ਫਿਰ ਕੇਸ ਜਿਹੜੇ ਉਹ ਥੱਲੇ ਵੱਲ ਨੂੰ ਜਾਣੇ ਸ਼ੁਰੂ ਹੋ ਜਾਣਗੇ। ਹੁਣ ਬਹੁਤ ਸਾਰੇ ਲੋਕ ਜਿਹੜੇ ਰੈਪਿਡ ਟੈਸਟ ਦੇ ਫਾਲਸ ਨੈਗੇਟਿਵ ਰਿਜ਼ਲਟਸ ਆ, ਉਹਨਾਂ ਤੋਂ ਬੜੇ ਜਿਹੜੇ ਆ ਉਹ ਸਤਾਏ ਹੋਏ ਨੇ। ਸੋ ਕਹਿੰਦੇ ਵੀ ਬੜੇ ਫਾਲਸ ਨੈਗੇਟਿਵ ਰਿਜ਼ਲਟ ਆਏ, ਜਿਹਦੇ ਕਰਕੇ ਲੋਕ ਇੱਕ ਦੂਜੇ ਦੇ ਨਾਲ ਮਿਲੇ, ਤੇ ਕਹਿੰਦੇ ਵੀ ਬਾਅਦ ਦੇ ਵਿੱਚ ਜਦੋਂ ਪੀਸੀਆਰ ਟੈਸਟ ਕਰਾਇਆ ਗਿਆ, ਤਾਂ ਉਹਦੇ ਵਿੱਚ ਪਤਾ ਲੱਗਾ ਵੀ ਉਹ ਐਕਚੁਅਲ 'ਚ ਕੋਵਿਡ ਪੋਜ਼ਿਟਿਵ ਸੀ। ਆਪੋਜ਼ਿਟ ਵੀ ਜਿਹੜੇ ਆ ਉਹ ਦੇਖਣ ਨੂੰ ਚੀਜ਼ਾਂ ਜਿਹੜੀਆਂ ਉਹ ਮਿਲੀਆਂ ਹੈਗੀਆਂ। ਸੋ ਲੋਕ ਖਾਸੇ ਜਿਹੜੇ ਪਰੇਸ਼ਾਨ ਰੈਪਿਡ ਟੈਸਟ ਦੇ ਜਿਹੜੇ ਉਸਦੇ ਸਹੀ ਨਤੀਜਿਆਂ ਨੂੰ ਲੈ ਕੇ ਉਹ ਰਹੇ ਹੈਗੇ ਨੇ। ਸੋ ਇਹ ਹੁਣ ਚਿੰਤਾ ਜ਼ਰੂਰ ਇਸ ਦੇ ਬਾਬਤ ਜਿਹੜੀ ਉਹ ਵਧੀ ਆ। ਹੁਣ ਸਕੂਲਾਂ ਦੇ ਵਿੱਚ ਵੀ ਹਰ ਥਾਂ ਦੇ ਉੱਤੇ ਹੁਣ ਰੈਪਿਡ ਟੈਸਟ ਕਈ ਥਾਵਾਂ ਦੇ ਉੱਤੇ ਜਿਹੜੇ ਵਰਤੇ ਜਾਂਦੇ ਆ। ਹੁਣ ਇੱਥੋਂ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਸਟੀਕ ਵੀ ਹੈਗੇ ਨੇ ਜਾਂ ਨਹੀਂ। ਜੀ, ਇਸੇ ਤਰ੍ਹਾਂ ਗਰੀਸ ਦੇ ਵਿੱਚ 60 ਸਾਲਾਂ ਤੋਂ ਉੱਪਰ ਜਿੰਨੇ ਵੀ ਲੋਕ ਆ, ਉਹਨਾਂ ਦੇ ਉੱਤੇ ਮੈਂਡੇਟਰੀ ਲਾ ਦਿੱਤਾ ਗਿਆ ਆ ਵੀ ਵੈਕਸੀਨ ਉਹਨਾਂ ਨੂੰ ਮੈਂਡੇਟਰੀ ਲਾਉਣਾ ਪੈਣਾ ਆ। USA ਦੇ ਵਿੱਚ ਚੇਅਰਮੈਨ ਆਫ ਜੁਆਇੰਟ ਚੀਫ ਆਫ ਸਟਾਫ ਜਨਰਲ ਮਿਲੇ, ਉਹ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਆ। ਮੋਡਰਨਾ ਨੇ ਇਹ ਕਿਹਾ ਆ ਵੀ ਕੋਵਿਡ-19 ਤੇ ਫਲੂ ਦਾ ਬੂਸਟਰ ਜਿਹੜਾ ਹੈ, ਇਹ ਦੋਨੋਂ ਹੀ ਕੰਬਾਈਨਡ ਫਾਲ ਆਫ 2023 ਦੇ ਵਿੱਚ ਅਵੇਲੇਬਲ ਹੋਣਗੇ। ਪੈਰਿਸ ਦੇ ਵਿੱਚ ਆਊਟਡੋਰ ਜੇ ਤੁਸੀਂ ਕਿਤੇ ਵੀ ਜਾਓਗੇ, ਕਰਾਊਡਡ ਏਰੀਏ 'ਚ ਕਿਤੇ ਵੀ ਤੁਹਾਨੂੰ ਮਾਸਕ ਰਿਕੁਆਇਰਡ ਹੈਗਾ। ਚਾਈਨਾ ਦੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਵੀ ਕਹਿੰਦੇ ਵਿੰਟਰ ਓਲੰਪਿਕਸ ਨੂੰ ਲੈ ਕੇ ਜਿਹੜੀਆਂ ਫਰਵਰੀ 'ਚ ਹੋਣੀਆਂ ਆ, ਉਹ ਕਿਸੇ ਤਰ੍ਹਾਂ ਦੀ ਵੀ ਪਬਲਿਕ ਨੂੰ ਟਿਕਟ ਨਹੀਂ ਦੇਣਗੇ। ਆਸਟਰੀਆ ਦੇ ਵਿੱਚ ਜਿਹੜੇ ਲੋਕਾਂ ਨੇ ਵੈਕਸੀਨ ਨਹੀਂ ਲਵਾਏ, ਉਹਨਾਂ ਨੂੰ ਬਹੁਤ ਵੱਡਾ ਹੀ ਫਾਈਨ ਕੀਤੇ ਜਾ ਰਹੇ ਆ। ਕਹਿੰਦੇ ਭਈ $2400 $2741 ਦੇ ਕਰੀਬ ਟਿਕਟ ਦਿੱਤੀ ਜਾ ਰਹੀ, ਜਿਹੜੇ ਵੈਕਸੀਨ ਨਹੀਂ ਲਵਾ ਰਹੇ ਹੈਗੇ। ਜਰਮਨ ਦੇ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੋਈ ਆ। ICU ਦੇ ਵਿੱਚ ਵੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਤੇ ਫਰਾਂਸ ਦੇ ਵਿੱਚ ਜਿਹੜੇ ਐਥਲੀਟਸ ਕੰਪੀਟ ਕਰਨਗੇ ਸਪੋਰਟਸ ਮਿਨਿਸਟਰੀ ਦੇ ਮੁਤਾਬਕ, ਉਹਨਾਂ ਨੂੰ ਕੋਵਿਡ-19 ਦੇ ਵੈਕਸੀਨ ਲਾਉਣੇ ਬਹੁਤ ਜ਼ਰੂਰੀ ਹੋਣਗੇ। ਜੀ, ਸੋ ਇਸੇ ਨੂੰ ਜਿਹੜੀ ਤੁਸੀਂ ਸਭ ਤੋਂ ਪਹਿਲੀ ਦੱਸੀ ਸੀਗੀ, ਨੋਵਾਕ ਜੋਕੋਵਿਚ ਜਿਹੜਾ ਲੌਨ ਟੈਨਿਸ ਦਾ ਨੰਬਰ 1 ਪਲੇਅਰ ਆ, ਉਸਨੂੰ ਆਸਟ੍ਰੇਲੀਆ ਨੇ ਜਿਹੜਾ ਡਿਪੋਰਟ ਕਰ ਦਿੱਤਾ ਆ। ਉਹ ਵੈਕਸੀਨ ਦੇ ਹੱਕ 'ਚ ਨਹੀਂ ਆ, ਉਹਨੇ ਹੋਰ ਵੀ ਕਈ ਵੈਕਸੀਨ ਨਹੀਂ ਲਗਵਾਈਆਂ। ਤੇ ਕਹਿੰਦੇ ਵਿਮਿਲਡਨ ਵਾਲੇ ਯੂਕੇ ਦੇ ਵਿੱਚ ਜਿਹੜਾ ਗ੍ਰੈਂਡ ਸਲੈਮ ਹੁੰਦਾ, ਤੇ ਜਿਹੜਾ ਫਰਾਂਸ ਵਾਲੀ ਤੁਸੀਂ ਗੱਲ ਕੀਤੀ ਹੈ ਫਰੈਂਚ ਓਪਨ ਹੁੰਦਾ ਆ, ਉਹ ਵੀ ਕਹਿੰਦੇ ਨਜ਼ਰ ਬਣਾਏ ਰੱਖਿਆ। ਜੇ ਕਹਿੰਦੇ ਆ ਵੀ ਹੁਣ ਕਿਹਾ ਜਾ ਰਿਹਾ, ਬਹੁਤ ਸਾਰੇ ਟੈਨਿਸ ਦੇ ਮਾਹਰ ਇਹ ਕਹਿ ਰਹੇ ਆ ਵੀ ਜੇ ਜੋਕੋਵਿਚ ਨੇ ਵੈਕਸੀਨ ਨਹੀਂ ਲਗਵਾਇਆ ਜਾਂ ਉਸ ਦੇ ਉੱਤੇ ਕੋਈ ਕਾਰਵਾਈ ਉਹਨੇ ਨਹੀਂ ਕੀਤੀ, ਤਾਂ ਹੋ ਸਕਦਾ ਹੈ ਵੀ ਇਸ ਨੂੰ ਇਹ ਦੋਨੋਂ ਹੀ ਗ੍ਰੈਂਡ ਸਲੈਮ ਆ, ਉਹ ਵੀ ਖੇਡਣ ਦਾ ਮੌਕਾ ਨਾ ਮਿਲੇ। ਇੱਧਰ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਕੋਵਿਡ-19 ਦੇ ਕਰਕੇ ਜਿਹੜੇ ਹਸਪਤਾਲਾਂ ਦੇ ਵਿੱਚ ਲੋਕ ਦਾਖਲ ਹੋਏ ਨੇ, ਉਹਨਾਂ ਦਾ ਆਂਕੜਾ ਪੈਂਡੈਮਿਕ ਲੈਵਲ ਤੱਕ ਦਾ ਕਹਿੰਦੇ ਆ ਵੀ ਉਹ ਪਹੁੰਚ ਗਿਆ, ਨਵਾਂ ਰੈਕਡ ਉਹ ਬਣਿਆ ਆ। ਐਤਵਾਰ ਤੱਕ 547 ਜਿਹੜੇ ਲੋਕ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਜ਼ੇਰੇ ਇਲਾਜ ਦੱਸੇ ਜਾ ਰਹੇ ਸੀਗੇ, ਜਿਨ੍ਹਾਂ ਦੇ ਵਿੱਚੋਂ ਕਹਿੰਦੇ ਵੀ 96 ਜਿਹੜੇ ਲੋਕ ਨੇ ਉਹ ICU ਦੇ ਵਿੱਚ ਸੀਗੇ।